ਆਪਾਂ ਆਏ ਸੀ ਜ਼ਿਲ੍ਹਾ ਚੰਗ, ਹੁਣ ਇਹ ਜ਼ਿਲ੍ਹਾ ਚਨਿਓਟ ਹੋ ਗਿਆ। ਇੱਥੇ ਇੱਕ ਬਹੁਤ ਹੀ ਖੂਬਸੂਰਤ ਔਰ ਨਾਯਾਬ ਬਿਲਡਿੰਗ ਹੈ। ਬਹੁਤ ਸਾਰੇ ਲੋਕ ਇਹੋ ਜਿਹੀਆਂ ਬਿਲਡਿੰਗਾਂ ਦੀਆਂ ਫੋਟੋ ਖਿੱਚ ਕੇ ਸਾਨੂੰ ਭੇਜਦੇ ਆ ਕਿ ਜੀ ਇੱਥੇ ਵੀ ਆਓ ਤੇ ਇਹਦੀ ਹਿਸਟਰੀ ਬਾਰੇ ਵੀ ਦੱਸੋ। ਇਹਦੀ ਹਿਸਟਰੀ ਬਾਰੇ ਤਾਂ ਸਾਨੂੰ ਪਤਾ ਨਹੀਂ ਹੈ। ਇਹ ਚੰਗ ਦਾ ਇੱਕ ਐਸਾ ਇਲਾਕਾ ਹੈ ਕਿ ਇੱਥੇ ਹੁਣ ਜ਼ਿਆਦਾ ਪੁਰਾਣੇ ਹੀ ਵਸਨੀਕ ਨੇ। ਇਹ ਚੰਗ ਦਾ ਇਲਾਕਾ ਉਹੀ ਹੈ ਜਿਹੜਾ 12 ਵੱਜਣ ਤੋਂ ਪਹਿਲੇ, ਜਦੋਂ 12 ਆਬਾਦ ਹੋਈਆਂ, ਉਹ ਵੱਜਣ ਤੋਂ ਪਹਿਲੇ ਜਿਹੜੇ ਅਸਲ ਵਸਿੰਦੇ ਸੀ ਉਹ ਇਸ ਇਲਾਕੇ 'ਚ ਰਹਿੰਦੇ ਸੀ ਔਰ ਇਹਦੀ ਤਾਰੀਖ ਵੀ ਪੁਰਾਣੀ ਹੈ। ਸੋ ਇਸੇ ਤਾਰੀਖ ਦੇ ਪੰਨੇ ਫਰੋਲਦੇ ਆਪਾਂ ਆਏ ਸੀ ਬਿਲਡਿੰਗ ਦੇ ਵਿੱਚ ਤੇ ਵੇਖੋ ਉਸ ਵੇਲੇ ਕਿੰਨੀ ਖੂਬਸੂਰਤੀ ਔਰ ਨਾਯਾਬ ਕਾਰਾਗਰੀ ਕੀਤੀ ਸੀ। ਆਪਾਂ ਅੱਜ ਵੀ ਵੇਖ ਸਕਦੇ ਹਾਂ ਕਿ ਮੇਰੇ ਖਿਆਲ ਆ ਪਿੱਛੇ ਪੌਣੀ ਸਦੀ 'ਚ ਕਿਸੇ ਨੇ ਇਹਨੂੰ ਹੱਥ ਵੀ ਨਹੀਂ ਲਾਇਆ ਹੋਣਾ ਠੀਕ ਕਰਨ ਵਾਸਤੇ, ਲੇਕਿਨ ਇਹਦੀ ਬਾਵਜੂਦ ਇਹਦੀ ਇੱਕ ਇੱਕ ਚੀਜ਼ ਵੇਖੋ ਕਿ ਬਹੁਤ ਨਾਯਾਬ ਹੈ ਮੰਦਰ, ਬਹੁਤ ਨਾਯਾਬ ਟੈਂਪਲ ਹੈ। ਔਰ ਜਿਹੜੀ ਰੈਲੀਵੈਂਟ ਅਥਾਰਟੀਜ਼ ਨੇ, ਚਾਹੇ ਉਹ ਵੈਕਿਊ ਟਰਸਟ ਪ੍ਰਾਪਰਟੀ ਬੋਰਡ ਹੈ ਜਾਂ ਹੋਰ ਨੇ, ਉਹਨਾਂ ਅੱਗੇ ਵੀ ਰਿਕੁਐਸਟ ਹੈ ਕਿ ਇਹਦੀ ਕੋਈ ਖਸਤਾ ਹਾਲੀ ਦਾ ਇਹਨੂੰ ਥੋੜ੍ਹੀ ਸਾਫ਼ ਸੁਥਰਾ ਕਰਨ, ਇਹਨੂੰ ਵਧੀਆ ਕਰਨ ਤਾਂ ਕਿ ਲੋਕ ਇੱਥੇ ਆਉਣ, ਫੋਰਨਰ ਇੱਥੇ ਆਉਣ, ਲੋਕਾਂ ਨੂੰ ਘੱਟ ਤੋਂ ਘੱਟ ਪਤਾ ਹੋਵੇ ਕਿ ਇਹ ਥਾਵਾਂ ਕਿੱਥੇ ਕਿੱਥੇ ਮੌਜੂਦ ਹਨ। ਔਰ ਗੂਗਲ ਤੇ ਵੀ ਚਾਹੇ ਇਸ ਤਰ੍ਹਾਂ ਦੀਆਂ ਜਗ੍ਹਾਵਾਂ ਦੀ ਜਿਹੜੀ ਹਿਸਟਰੀ ਹੈ ਉਹਦੇ ਬਾਰੇ ਵੀ ਦੱਸਿਆ ਜਾਵੇ। ਇਹਦੇ ਉੱਪਰ, ਇਹਨਾਂ ਚੀਜ਼ਾਂ ਦੇ ਉੱਪਰ ਥੋੜ੍ਹੀ ਬਹੁਤ ਮਿਹਨਤ ਕਰਨੀ ਦੀ ਲੋੜ ਹੈ। ਬਾਕੀ ਲੋਕ ਇੱਥੇ ਖੁਦ ਬਖੁਦ ਆਉਣਗੇ, ਲੋਕਾਂ ਨੂੰ ਤੇ ਇਹਨਾਂ ਇਲਾਕਿਆਂ 'ਚ ਤਾਂ ਕੋਈ ਪੁਆਇੰਟ ਹੀ ਨਹੀਂ ਹੈਗਾ ਫਿਰਨ ਟੁਰਨ ਵਾਸਤੇ ਵੀ। ਸੋ ਹੋਪਫੁਲੀ ਜਿਹੜੀ ਸਾਡੀ ਰੈਲੀਵੈਂਟ ਅਥਾਰਟੀ ਹੈ ਉਹ ਵੀ ਇੱਥੇ ਅਮਲ ਕਰਨਗੀ। लागे केड़े केड़े पिंड इत्थे के बुड्ढे थाई 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 केड़े पिंड लागे लागे वेले मुबारक शाह, बोचरा, वाड़ा, ठट्टा मामन शाह ते आई दो मिसाल दी गल कलर वाला हां ते ओ उदाई केड़े केड़े पिंड ने ਤੁਹਾਡੇ ਪਿੰਡ ਦੇ ਲਾਗੇ ਲਾਗੇ ਆਲ ਦੁਆਲ ਹਿੰਦੁਸਤਾਨ ਦੀ ਗੱਲ ਕਰਦਾ ਮੈਂ ਮੈਨੂੰ ਕੋਈ ਛੋਟੇ ਹੋ ਉਸ ਟਾਈਮ ਛੋਟੇ ਠੀਕ ਤੇ ਇਹ ਇੱਥੇ ਆ ਕੇ ਉਹ ਪਾਰਟੀਸ਼ਨ ਤੋਂ ਬਾਅਦ ਹੀ ਆ ਕੇ ਬੈਠੇ ਤੇ ਸਿੱਧੇ ਇੱਥੇ ਆਏ ਨਹੀਂ ਬਾਅਦ ਵਿੱਚ ਆ ਕੇ ਬੈਠੇ। ਇੱਥੇ ਲੋਕ ਜ਼ਿਆਦਾ ਪਟਿਆਲੇ ਦੇ ਲੋਕ बैठे ने यहाँ हाँ ना जी हाँ सिर्फ 2 घर 3 है अच्छा दूसरे आप जिले ਦੇ ਤੇ ਪਾਰਟੀਸ਼ਨ ਤੋਂ ਪਹਿਲਾਂ ਜ਼ਿਆਦਾ ਇੱਥੇ ਕਿਰਾੜ ਨਹੀਂ ਮੁਸਲਮਾਨ ਹਨ मुसलमान ज्यादा करारां ਦਾ ਚੌਥਾ ਹਿੱਸਾ ਚੌਥਾ ਹਿੱਸਾ ਕਿਰਾੜ ਹਨ ਇਹ ਸਾਈਡ ਸਾਰੀ ਕਰਾਰਾਂ ਦੀ ਆ ਜਿਹੜੀ ਪਾਸੇ ਅਸੀਂ ਬੈਠੇ ਆ ਮੰਦਰ ਵਾਲੀ ਸਾਈਡ ਜੀ ਮੰਦਰ ਵਾਲੀ ਸਾਈਡ ਜੀ ਦੂਸਰੀ ਸਾਈਡ ਸਾਰੀ ਮੁਸਲਮਾਨਾਂ एक वीर सानू मिले ने, उन्होंने को काफ़ी इन्फॉर्मेशन है। सो इन्हों को पूछते हैं ਤੁਹਾਡਾ ਕੀ ਨਾਮ ਦੱਸਿਆ ਤੁਸੀਂ? ਗੁਲਾਮ ਅब्बास ਜੀ। ਗੁਲਾਮ ਅब्बास, ਤੁਹਾਡੇ ਵਾਲਦ ਸਾਹਿਬ ਦਾ? ਗੁਲਾਮ ਪੰਜਤਨ। ਗੁਲਾਮ ਪੰਜਤਨ ਜੀ। ਤੁਸੀਂ ਇੱਥੇ ਰਹਿੰਦੇ ਹੋ ਨਾਲ? ਜੀ, ਇਹ ਮੇਰੇ ਨਾਲ ਘਰ ਹੈ। ਅੱਛਾ, ਤੇ ਕੀ ਇਹਦੀ ਹਿਸਟਰੀ ਕੀ ਸੀ, ਕੀ ਦੱਸਣ ਰਹੇ ਤੁਸੀਂ? ਮੈਂ ਕਬਰ ਦੀ ਹਿਸਟਰੀ ਦੱਸ ਰਿਹਾ ਸੀ। ਇਸ ਕਬਰ ਦੀ? ਜੀ। ਅੱਛਾ ਦੱਸੋ ਜੀ। ਇਹ ਬੰਦੇ ਦਾ ਨਾਮ ਸੀ, ਹੈ ਹਿੰਦੂ ਸੀ ਹਾਂ ਹਾਂ, ਤੇ ਇਹ ਰਿੰਡੀ ਵਗੈਰਾ ਜਾਂ ਨਿਧਵਾਣੇ ਵਗੈਰਾ ਵੇਚਦਾ ਸੀ। ਅੱਛਾ। ਇਹ ਨਾਲ ਸਾਡੇ ਪਿੰਡ ਹੈ ਵਾੜਾ ਸਾਦਾਤ। ਵਾੜਾ ਸਾਦਾਤ ਜੀ। ਅੱਛਾ। ਉਧਰੋਂ ਆ ਰਿਹਾ ਸੀ, ਪਿੱਛੇ ਦਰਬਾਰ ਹੈ ਤੁਹਾਡੇ ਬੈਕ ਸਾਈਡ ਤੇ। ਉੱਥੇ ਜਿਸਲੇ ਆਇਆ ਨਾ ਜੀ, ਉਸਲੇ ਇਹਨੇ ਪਾਸ ਗੁਜ਼ਰਿਆ ਤੇ ਸ਼ਾਹਰਾਂ ਨੇ ਆਵਾਜ਼ ਮਾਰੀ ਹੈ, ਮੁੱਲਿਆ ਗੱਲ ਸੁਣ। ਮੁੱਲਾ ਨੇ ਕਿਹਾ ਹਾਂ ਪੀਰ ਜੀ। ਉਧਰ ਚਲੇ ਗਏ ਪੀਰ ਹੋਰਾਂ ਕੋਲ। ਉਹਨੇ ਕਿਹਾ ਮੈਨੂੰ ਕੋਈ ਸ਼ਾਇ ਖਵਾ ਰੇਂਡੀ ਜਾਂ ਦਵਾਣਾ। ਉਹਨੇ ਕਿਹਾ ਮੇਰੇ ਕੋਲ ਨਾ ਕੋਈ ਰੇਂਡੀ ਹੈ ਨਾ ਕੋਈ ਦਵਾਣਾ। ਅੱਛਾ। ਸ਼ਾਹਰਾਂ ਨੇ ਕਿਹਾ ਨਹੀਂ ਤੂੰ ਆਪਣੇ ਉਹਦੇ ਵਿੱਚ ਹੱਥ ਤਾਂ ਮਾਰ। ਉਹਨਾਂ ਨੇ ਹੱਥ ਮਾਰਿਆ, ਜਿਹੜੀ ਪੰਜਾਬੀ 'ਚ ਕਹਿੰਦੇ ਨੇ ਪੜੋਪੀ ਜਾਂ ਟੋਪਾ, ਇੱਕ ਦੀ ਰੇਂਡੀ ਬਣ ਗਈ, ਇੱਕ ਦਾ ਦਵਾਣਾ ਬਣ ਗਿਆ। ਸ਼ਾਹਰਾਂ ਨੇ ਕਿਹਾ ਜੀ ਤੂੰ ਕੱਟ ਇਹਨੂੰ। ਮੁੱਲਾ ਸੰਤਰ ਨੇ ਉਹਨੂੰ ਕੱਟਿਆ, ਦੋਨੋਂ ਖਾਣ ਬਹਿ ਗਏ। ਹਿੰਦੂਆਂ ਨੂੰ ਲੱਗ ਗਿਆ ਪਤਾ। ਉਹਨਾਂ ਨੇ ਉੱਥੇ ਜਾ ਕੇ ਉਹਨੂੰ ਘੇਰ ਲਿਆ। ਉਹ ਨੱਸਦਾ ਨੱਸਦਾ ਇਸ ਜਗ੍ਹਾ ਤੇ ਆਇਆ। ਇਹ ਭੋਰਾ ਹੁਣ ਡਿੱਗ ਗਿਆ, ਬੰਦ ਹੋ ਗਿਆ। ਇਹਦੇ ਵਿੱਚ ਆਇਆ, ਉਹਨੇ ਫਿਰ ਇੱਥੇ ਆ ਕੇ ਅੱਲਾ ਕੋਲ ਦੁਆ ਮੰਗੀ ਹੈ, ਕਲਮਾ ਪੜਿਆ। ਉਸ ਤੋਂ ਬਾਅਦ ਇਹਦਾ ਨਾਂ ਹੋ ਗਿਆ ਮੂਲਾ ਸਾਈਂ। ਇਹਨੇ ਦੁਆ ਮੰਗੀ ਵੀ ਯਾ ਅੱਲਾ ਮੈਨੂੰ ਇਹਨਾਂ ਤੋਂ ਬਚਾ,
ਜ਼ਮੀਨ ਫਟੀ ਉੱਤੇ ਚਲਾ ਗਿਆ, ਅੱਛਾ ਉੱਤੇ ਇਹਨਾਂ ਨੇ ਉਹਦਾ ਦਰਬਾਰ ਬਣਾ ਛੱਡਿਆ। ਅੱਛਾ ਹਾਂਜੀ। ਇੱਥੇ ਪਹਿਲੇ ਦਰਬਾਰ ਸੀ ਜਿੱਥੇ ਅਸੀਂ ਜੀ ਖਲੋਤੇ ਉੱਥੇ ਦਰਬਾਰ ਸੀ ਜਿੱਥੇ ਖਲੋਤੇ ਹੋ। ਅੱਛਾ ਤੇ ਇਹ ਕਬਰ ਕੀ ਦੀ ਹੈ? ਇਹ ਕਬਰ ਉਸੇ ਮੁੱਲਾ ਸਾਈਂ ਦੀ ਹੈ, ਦੁਬਾਰਾ ਬਣਾਈ ਗਈ ਹੈ ਉੱਤੇ। ਅੱਛਾ 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 ਹਾਂਜੀ, ਤੇ ਕਿਉਂਕਿ ਇਹ ਤਹਿਖਾਨਾ ਸੀ ਨਾ, ਫਿਰ ਇਹ ਮਿਆਦ ਦੀ ਖਤਮ ਹੋ ਗਈ, ਇਹ ਹਰ ਸ਼ੈ ਡਿੱਗ ਗਈ। ਡਿੱਗਣ ਦੀ ਵਜ੍ਹਾ ਤੋਂ ਫਿਰ ਇਹ ਕਬਰ ਅਸਾਂ ਬਾਹਰ ਬਣਾਈ ਹੈ। ਅੱਛਾ ਇਹ ਜਿੱਥੇ ਤੁਸੀਂ ਖਲੋਤੇ ਹੋ ਨਾ, ਹਾਂ ਹਾਂ ਇਹ ਇਸ ਜਗ੍ਹਾ ਤੱਕ ਸਹੀ ਇੰਜ ਕਰਕੇ ਕਮਰਾ ਥੱਲੇ, ਇਹ ਉਹਦੇ ਉੱਤੇ ਵੀ ਸੀ, ਥੱਲੇ ਸੀ ਇਹ। ਸਹੀ ਹੋ ਗਿਆ। ਐ ਤੇ ਇੱਥੇ 7-8 ਪੌੜੀਆਂ ਥੱਲੇ ਉਤਰਦੀਆਂ ਸਨ। ਅੱਛਾ ਹਾਂਜੀ। ਇੱਕ ਹੀ ਸੀ ਬੇਸਮੈਂਟ ਜਾਂ ਹੋਰ ਥੱਲੇ ਕਾਫੀ ਸਨ? ਇੱਕ ਹੀ ਸੀ, ਯਾਨੀ ਕਿ ਪੌੜੀ ਤੋਂ ਉਹਦੇ ਵਿੱਚ ਅੰਦਰ ਉਤਰਦੀ ਸੀ। ਐ ਤੇ ਇਹ ਉਹ ਪੌੜੀ ਤੋਂ ਥੱਲੇ ਲੈ ਕੇ ਫਿਰ ਅੱਗੇ ਤਾਂ ਦਰਬਾਰ ਆ ਜਾਂਦਾ ਸੀ। ਅੱਛਾ ਅੱਛਾ ਇੱਥੇ ਉਹਨਾਂ ਨੇ ਕਤਲ ਵਗੈਰਤ ਕੀਤੀ ਉਸ ਟਾਈਮ। ਅੱਛਾ ਹਾਂਜੀ। ਸਹੀ।